ਅੱਛਾ ਦੋਸਤੋ, ਸਾਡੇ ਨਾਲ ਇਸ ਮੌਜੂਦ ਨੇ ਇਗਜ਼ਾਮ ਬਾਜਵਾ ਸਾਹਿਬ ਨੇ, ਕੁਵੈਤ ਨੇ, ਲਿਖਾਰੀ ਨੇ, ਪੋਡਕਾਸਟ ਕਰਦੇ ਨੇ ਤੇ ਆਏ ਨੇ ਪੰਜਾਬੀ ਕਾਨਫਰੰਸ ਤੇ। ਜਰਾ ਇਹਨਾਂ ਦੇ ਕੋਲ ਪੁੱਛਣੇ ਆ ਕਿ ਪੰਜਾਬੀ ਦੇ ਬਾਰੇ। ਸਰ ਕਿਵੇਂ ਆ ਕੇ ਲੱਗਾ ਇੱਥੇ? ਭਾਜੀ ਇੱਥੇ ਜਿਹੜਾ ਉਹ ਆਣਾ ਸਾਡਾ ਬਹੁਤ ਜ਼ਰੂਰੀ ਸੀ, ਜੀ ਬਿਲਕੁਲ। ਕਿਉਂਕਿ ਸਾਡੀ ਮਾਂ ਬੋਲੀ ਦੀ ਗੱਲ ਹੋ ਰਹੀ ਹੈ, ਪੰਜਾਬੀ ਪ੍ਰਚਾਰ ਦੀ ਗੱਲ ਹੋ ਰਹੀ, ਪੰਜਾਬੀ ਰਹਿਤਲ ਦੀ ਗੱਲ ਹੋ ਰਹੀ ਹੈ। ਤੇ ਇਹ ਮੈਂ ਤੇ ਸਮਝਦਾ ਕਿ ਜਿਹੜਾ ਮਾਂ ਬੋਲੀ ਨਾਲ ਪਿਆਰ ਕਰਦਾ, ਆਪਣੇ ਪੰਜਾਬ ਸੋਹਣੇ ਨਾਲ ਪਿਆਰ ਕਰਦਾ, ਉਹਨੂੰ ਇੱਥੇ ਆਉਣਾ ਚਾਹੀਦਾ, ਕਿਉਂਕਿ ਇਸ ਕਾਨਫਰੰਸ ਦਾ ਜਿਹੜਾ ਮਕਸਦ ਹੈ ਉਹ ਨੀਰਾ ਇੱਕੋ ਹੀ ਹੈਗਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ। ਬਿਲਕੁਲ ਠੀਕ ਹੈ ਜੀ। ਤੇ ਇੱਥੇ ਜਿਹੜਾ ਅੰਦਰ ਸੈਮੀਨਾਰ ਹੋ ਰਹੇ ਨੇ, ਗੱਲਬਾਤ ਹੋ ਰਹੀ ਹੈ ਮਾਂ ਬੋਲੀ ਦੇ ਹਵਾਲੇ ਨਾਲ, ਮਾਂ ਬੋਲੀ ਦੇ ਪ੍ਰਚਾਰ ਨਾਲ। ਤੇ ਇਸ ਤੋਂ ਵੱਡੀ ਇੱਕ ਗੱਲ ਜਿਹੜੀ ਅਸੀਂ ਇਸ ਕਾਨਫਰੰਸ ਵਿੱਚ ਅਸੀਂ ਇੱਕ ਮੁੱਢ ਰੱਖਿਆ ਕਿ ਕਿਉਂਕਿ ਟੈਕਨੋਲੋਜੀ ਦਾ ਦੌਰ ਹੈ, ਹਰ ਸ਼ੈ ਜਿਹੜੀ ਉਹ AI ਦੇ ਉੱਤੇ ਚੱਲ ਰਹੀ ਹੈ, ਤੇ ਆਪਣੀ ਅਸੀਂ ਮਾਂ ਬੋਲੀ ਦਾ ਪ੍ਰਚਾਰ ਟੈਕਨੋਲੋਜੀ ਨੂੰ ਇਸਤੇਮਾਲ ਕਰਦਿਆਂ ਹੋਇਆ ਕਿਵੇਂ ਕਰ ਸਕਦੇ ਹਾਂ। ਇਹ ਸਾਰੀ ਜਿਹੜਾ ਬਹੁਤਾ ਉੱਥੇ ਮੁਬਾਸਾ ਜਿਹੜਾ ਅੰਦਰ ਉਹ ਇਹਦੇ ਉੱਤੇ ਚੱਲਣਾ, ਤੇ ਬਾਹਰ ਜਿਹੜਾ ਉਹ ਤੁਹਾਡੇ ਸਾਹਮਣੇ ਰੌਣਕ ਲੱਗੀ ਹੈ। ਠੀਕ ਹੈ, ਪੰਜਾਬ ਦੇ ਸਾਰੇ ਰੰਗ ਇੱਥੇ ਖਿਲ ਰਹੇ ਹੋਏ ਨੇ, ਤੇ ਨਾਲ ਹੀ ਨਾਲ ਜਿਹੜਾ ਉਹ ਸਾਡੇ ਕੋਲ ਬਾਹਰੋਂ ਵੀ ਪ੍ਰਾਹੁਣੇ ਆਏ ਨੇ, ਪੂਰੀ ਦੁਨੀਆ ਚ, ਆਸਟ੍ਰੇਲੀਆ ਤੋਂ ਸਰਦਾਰ ਹੋਰੀ ਆਏ ਨੇ, ਕੈਨੇਡਾ ਆਏ, ਫਿਰ UK, ਫਿਰ ਨਾਲ ਇੱਧਰ ਦੇ ਜਿਹੜੇ ਲੋਕੀ ਨੇ। ਤੇ ਉਸ ਤੋਂ ਬਾਅਦ ਜਿਹੜਾ ਸਾਡਾ ਇਸ ਕਾਨਫਰੰਸ ਕਰਾਉਣ ਦਾ ਜਿਹੜਾ ਸ਼ੁਰੂ ਤੋਂ ਇੱਕ ਮਕਸਦ ਰਿਹਾ ਹੈ ਕਿ ਬਈ ਅਸੀਂ ਕਰਨਾ ਕੀ ਹੈ, ਕਿਉਂ ਹੁੰਦੀ ਹੈ। ਲੋਕੀ ਪੁੱਛਦੇ ਨੇ ਕਿ ਵੀ ਕਾਨਫਰੰਸ ਕਰਾਉਣ ਨਾਲ ਕੀ ਹੁੰਦਾ, ਤੇ ਆਹ ਵੇਖ ਲਓ ਕਿ ਤੀਜਾ ਵਰਾ ਚੱਲਣ ਡਿਆ, ਤੀਜੀ ਇੰਟਰਨੈਸ਼ਨਲ ਕਾਨਫਰੰਸ ਹੈ, ਤੇ ਸਰਕਾਰ ਵੱਲੋਂ ਜਿਹੜਾ CM ਸਾਹਿਬਾਂ ਵੱਲੋਂ ਉਹ ਪੰਜਾਬੀ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਕਿ ਸਕੂਲਾਂ ਕਾਲਜਾਂ ਵਿੱਚ ਬੱਚਿਆਂ ਨੂੰ ਜਿਹੜਾ ਉਹ ਪੰਜਾਬੀ ਪੜ੍ਹਾਓ, ਤੇ ਆਮ ਲੋਕਾਈ ਵਿੱਚ ਜਿਹੜਾ ਮਾਂ ਬੋਲੀ ਦਾ ਪ੍ਰਚਾਰ ਕਰੋ। ਤੇ ਇਹ ਜਿਹੜੀ ਇੱਕ ਸਾਡੀ ਜਿੱਤ ਹੈਗੀ ਹੈ ਬੜੀ ਵੱਡੀ, ਤੇ ਉਹਨਾਂ ਲੋਕਾਂ ਦੀ ਕਿ ਜਿਹੜੇ ਲੋਕੀ ਮਾਂ ਬੋਲੀ ਦੀ ਖਿਦਮਤ ਕਰਦੇ ਆ, ਮਾਂ ਬੋਲੀ ਦਾ ਪ੍ਰਚਾਰ ਕਰਦੇ ਆ, ਪੰਜਾਬ ਤੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਟੁਰਦੇ ਆ, ਇਹ ਉਹਨਾਂ ਦੀ ਜਿੱਤ ਹੈ। ਤੇ ਬਿਲਾ ਸ਼ੁਬਾ ਇਸ ਗੱਲ 'ਚ ਮੈਂ ਇੱਕ ਹੋਰ ਗੱਲ ਵੀ ਕਰਾਂਗਾ ਤੁਹਾਡੇ ਇਸ ਪਲੇਟਫਾਰਮ ਰਾਹੀਂ ਕਿ CM ਸਾਹਿਬਾ ਤੇ ਸਾਡੇ ਐਜੂਕੇਸ਼ਨ ਮਿਨਿਸਟਰ ਰਾਣਾ ਸਿਕੰਦਰ ਸਾਹਿਬ, ਇਹਨਾਂ ਦੋਵਾਂ ਦਾ ਇੱਕ ਬੜਾ ਵੱਡਾ ਕ੍ਰੈਡਿਟ ਜਾਂਦਾ ਹੈ ਜੀ, ਕਿ ਉਹਨਾਂ ਦਾ ਧੰਨਵਾਦ ਕਰਨੇ ਆ ਕਿ ਉਹਨਾਂ ਨੇ ਬੜਾ ਵੱਡਾ ਸਾਡਾ ਮਾਣ ਵਧਾਤਾ ਇਹ ਗੱਲ ਕਰਕੇ ਕਿ ਹੁਣ ਸਾਡੇ ਸਕੂਲਾਂ 'ਚ ਜਿਹੜੇ ਸਾਡੇ ਪੜਿਆੜ ਹੈਗੇ ਨੇ, ਸਾਡੇ ਬੱਚੇ ਜਿਹੜੇ ਨੇ ਹੁਣ ਮਾਂ ਬੋਲੀ ਦਾ ਪ੍ਰਚਾਰ ਕਰਨ। ਬਿਲਕੁਲ। ਅੱਛਾ, ਤੇ ਜਿਸ ਤਰ੍ਹਾਂ ਹੁਣ ਮਤਲਬ ਪੰਜਾਬੀ ਫਿਲਹਾਲ ਸਾਡੇ ਤੋਂ ਦੂਰ ਜਾ ਰਹੀ, ਅਸੀਂ ਹੁਣ ਖਿੱਚਣ ਰਹੇ ਹਾਂ, ਆਪਣੀ ਨਜ਼ਦੀਕ ਲੈ ਰਹੇ ਹਾਂ, ਜਿਹੜੇ ਬੱਚੇ ਹਨ ਉਹਨਾਂ ਦੇ ਵਾਸਤੇ ਪੈਗਾਮ ਦਿਓ ਜ਼ਰਾ। ਬੱਚਿਆਂ ਵਾਸਤੇ ਜੀ ਮੈਂ ਸਿਰਫ ਇਹ ਗੱਲ ਕਰਾਂਗਾ ਕਿ ਸਾਡੇ ਨਾ ਘਰਾਂ 'ਚ ਇੱਕ ਗੱਲ ਸਾਡੇ ਘਰਾਂ 'ਚੋਂ ਟੁਰੀ ਹੈ ਕਿ ਲੋਕਾਂ ਨੇ ਇਹ ਸਮਝ ਲਿਆ ਕਿ ਸਾਡੀ ਜਿਹੜੀ ਪੰਜਾਬੀ ਬੋਲੀ ਹੈ ਇਹ ਨਿਰੀ ਜਾਂ ਗਾਲਾਂ ਜੋਗੀ ਹੈ ਜਾਂ ਜੁਗਤਾਂ ਜੋਗੀ। ਠੀਕ ਹੈ, ਜਦ ਕਿ ਇਹੋ ਜਿਹਾ ਨਹੀਂ ਹੈ। ਜਦੋਂ ਸਾਡੇ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਪੜ੍ਹਾਈ ਜਾਏਗੀ, ਤੇ ਜਦੋਂ ਦੱਸਿਆ ਜਾਏਗਾ ਕਿ ਪੰਜਾਬੀ ਲਿਟਰੇਚਰ ਕੀ ਹੈ, ਤੇ ਪਤਾ ਚੱਲੇਗਾ ਕਿ ਇਸ ਵੇਲੇ ਪੰਜਾਬ ਦਾ ਜਿਹੜਾ ਲਿਟਰੇਚਰ ਹੈਗਾ ਉਹ ਇੰਨਾ ਕੁ ਵਸੀਹ ਹੈਗਾ ਕਿ ਦੁਨੀਆ ਇਹਦੇ ਤੇ ਕੰਮ ਕਰਨ ਦੀ ਹੈ। ਕਿ ਬਾਬਾ ਬੁੱਲੇ ਸ਼ਾਹ ਸਰਕਾਰ ਕੀ ਆਖ ਕੇ ਗਏ ਨੇ, ਮੀਆਂ ਮੁਹੰਮਦ ਬਖਸ਼ ਰਹਿਮਤੁल्लाह ਕੀ ਆਖ ਕੇ ਗਏ ਨੇ, ਪੀਰ ਵਾਰਿਸ ਸ਼ਾਹ ਹੋਰੀ ਕੀ ਆਖ ਕੇ ਗਏ ਨੇ, ਬਾਬਾ ਗੁਲਾਮ ਫਰੀਦ ਕੀ ਆਖ ਕੇ ਗਏ ਨੇ, ਸ਼ਾਹ ਹੁਸੈਨ ਦੀਆਂ ਕਾਫੀਆਂ ਕੀ ਨੇ। ਗੱਲ ਇਹ ਹੈਗੀ ਹੈ ਕਿ ਇਹ ਜਿਹੜੀ ਸਾਡੇ ਬੱਚਿਆਂ ਨੂੰ, ਸਾਡੇ ਬੱਚਿਆਂ ਦੇ ਦਿਮਾਗ 'ਚ ਗੱਲ ਹੈਗੀ ਹੈ ਨਾ ਕਿ ਅਸੀਂ ਪੰਜਾਬੀ 'ਚ ਜਾਂ ਜੁਗਤ ਮਾਰਨੀ ਹੈ ਜਾਂ ਗਾਲ ਕੱਢਣੀ ਹੈ, ਤੇ ਉਹਦੀ ਹਰ ਸ਼ੈ ਦੀ ਜੜ ਇੱਕੋ ਥਾਂ ਤੇ ਜੁੜਦੀ ਹੈ ਕਿ ਜਦੋਂ ਸਾਡੇ ਘਰਾਂ 'ਚ ਮਾਂ ਬੋਲੀ ਦਾ ਪ੍ਰਚਾਰ ਹੋਏਗਾ। ਮੈਂ ਤੁਹਾਡੇ ਇਸ ਪਲੇਟਫਾਰਮ ਰਾਹੀਂ ਆਪਣੀਆਂ ਮਾਵਾਂ ਭੈਣਾਂ ਨੂੰ ਇਹ ਜਿਹੜਾ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਆਪਣੇ ਬੱਚਿਆਂ ਨਾਲ ਪੰਜਾਬੀ ਵਰਤੋ। ਇਹ ਬੜੀ ਸੋਹਣੀ ਬੋਲੀ ਹੈ, ਸਾਡੀ ਪਛਾਣ ਹੈ ਦੁਨੀਆ 'ਚ। ਅਸੀਂ ਕਿਤੇ ਵੀ ਚਲ ਜਾਈਏ, ਸਾਡੀ ਪਛਾਣ ਸਿਰਫ ਇੱਕੋ ਸ਼ੈ ਨਾਲ ਹੈ ਕਿ ਅਸੀਂ ਆਪਣੀ ਮਾਂ ਬੋਲੀ ਦਾ ਪ੍ਰਚਾਰ ਕਰੀਏ। ਕੱਪੜੇ ਦੂਜੇ ਪਾਉਣ ਨਾਲ ਜਿਹੜਾ ਜਾਂ ਮੈਂ ਉਂਝ ਵੀ ਲਾਚਾ ਕੁਰਤਾ ਪਾ ਕੇ ਮੈਂ ਅੰਗਰੇਜ਼ੀ ਬੋਲਣ ਲੱਗ ਜਾ ਤੇ ਲੋਕੀ ਮੈਨੂੰ ਪੰਜਾਬੀ ਕਹਿਣਗੇ, ਕਦੇ ਵੀ ਨਹੀਂ ਕਹਿਣਗੇ ਜਦ ਤੱਕ ਮੈਂ ਆਪਣੀ ਮਾਂ ਬੋਲੀ ਦਾ ਪ੍ਰਚਾਰ ਨਹੀਂ ਕਰਾਂਗਾ। ਤੇ ਮੈਂ ਬਲਕਿ ਆਪਣੇ ਵੇਖਣ ਵਾਲਿਆਂ ਜੀਆਂ ਨੂੰ ਕਵਾਂਗਾ ਕਿ ਆਪਣਾ ਭਾਈ ਹੋਰਾਂ ਦਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨੂੰ ਜਿਹੜਾ ਉਹਨੂੰ ਸਬਸਕ੍ਰਾਈਬ ਵੀ ਕਰਨ, ਉਹਨੂੰ ਸ਼ੇਅਰ ਵੀ ਕਰਨ। ਬੜਾ ਸੋਹਣਾ ਕੰਮ ਕਰ ਰਹੇ ਨੇ ਕਿ ਮਾਂ ਬੋਲੀ ਦੀ ਜਿਹੜੀ ਆਵਾਜ਼ ਹੈ, ਜਿੱਥੇ ਬਾਕੀ ਲੋਕੀ ਇਸ ਤੇ ਕੰਮ ਕਰ ਰਹੇ ਨੇ, ਇਹ ਆਪਣਾ ਹਿੱਸਾ ਇਸ ਤਰੀਕੇ ਨਾਲ ਪਾ ਰਹੇ ਨੇ, ਤੇ ਇਹਨੂੰ ਵਧਾਵਾ ਦਿਓ, ਇਹਨੂੰ ਉਚੇਚੇ ਤਰੀਕੇ ਨਾਲ ਇਹਨੂੰ ਵਧਾਵਾ ਦਿਓ, ਇਹਦਾ ਮਾਣ ਵਧਾਓ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ।